ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ ਯੂਐਸਏ ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅਪਡੇਟ ਕੈਲੀਫੋਰਨੀਆ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਵਾਮਾ ਕੇਅਰ ਦੀਆਂ ਐਪਲੀਕੇਸ਼ਨਜ਼ ਅਤੇ ਰੀਨਿਊਅਲਸ ਦਾ ਵਕਤ ਚੱਲ ਰਿਹਾ ਆ। ਜੇ ਤੁਸੀਂ ਵੀ ਐਪਲੀਕੇਸ਼ਨ 'ਚ ਰੀਨਿਊ ਕਰਵਾਉਣੀ ਆ ਜਾਂ ਪਲਾਨ ਨੂੰ ਚੇਂਜਸ ਕਰਵਾਉਣਾ ਹੈ, ਪਰਿਵਾਰ ਦੇ ਕੋਈ ਚੇਂਜਸ ਹੋਏ ਆ ਉਹ ਤੁਸੀਂ ਕਰਵਾਉਣੇ ਆ, ਤੇ ਇਹਨਾਂ ਦੇ ਨਾਲ ਸੰਪਰਕ ਕਰੋ 4082722500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਟਰਨੀ ਜੇ ਟਰਕੀਆਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਤੋਂ ਸੁਰਜੀਤ ਚਾਹਲ ਯੂਬਾ ਸਿਟੀ, ਗੁਰਦੇਵ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਜ਼ਨੋ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਸਦਰਨ ਕੈਲੀਫੋਰਨੀਆ ਦੇ ਵਿੱਚ ਲੱਗੀਆਂ ਜਿਹੜੀਆਂ ਆ ਜੰਗਲੀ ਅੱਗਾਂ, ਵਾਈਲਡ ਫਾਇਰਸ ਆ, ਇਹਨਾਂ ਅੱਗਾਂ ਦੇ ਕਰਕੇ ਨੁਕਸਾਨ ਬਹੁਤ ਜ਼ਿਆਦਾ ਇਸ ਟਾਈਮ ਹੋ ਚੁੱਕਾ ਆ। ਕਈ ਘਰ, ਘੱਟੋ ਘੱਟ 132 ਜਿਹੜੇ ਸਟਰਕਚਰਸ ਆ, ਘਰ, ਬਿਜ਼ਨਸਿਸ, ਉਹਨਾਂ ਨੂੰ ਨੁਕਸਾਨ ਜਿਹੜਾ ਇਸ ਦੇ ਕਰਕੇ ਪਹੁੰਚਿਆ ਆ ਉਹ ਨਸ਼ਟ ਹੋਏ ਨੇ। ਤੇ ਇਹਦੇ ਕਰਕੇ ਜਿਹੜੀਆਂ ਮਾਸ ਇਵੈਕੂਏਸ਼ਨਸ, ਲੋਕਾਂ ਨੂੰ ਘਰ ਛੱਡਣ ਦੇ ਲਈ ਮਜਬੂਰ ਹੋਣਾ ਪਿਆ ਆ। ਸਕੂਲ ਬੰਦ ਹੋ ਗਏ ਨੇ, ਬਿਜ਼ਨਸਿਸ ਤੇ ਜਿਹੜੇ ਘਰ ਆ ਉਹ ਟਾਰਚ ਹੋ ਗਏ ਨੇ, ਯਾਨੀ ਕਿ ਉਹਨਾਂ ਨੂੰ ਅੱਗ ਲੱਗ ਚੁੱਕੀ ਹੈ। 10,000 ਤੋਂ ਵੱਧ ਲੋਕਾਂ ਨੂੰ ਉੱਥੋਂ ਜਿਹੜਾ ਆ ਕੱਢਣਾ ਪਿਆ ਆ ਉਹਨਾਂ ਇਲਾਕਿਆਂ ਚੋਂ। ਮਾਊਂਟੇਨ ਫਾਇਰ ਪਹਿਲੋਂ ਬੁੱਧਵਾਰ ਦੀ ਸਵੇਰ ਨੂੰ ਸ਼ੁਰੂਆਤ ਹੋਈ ਸੀ। ਸੋਮਿਸ ਕਰਕੇ ਜਿਹੜਾ ਇਲਾਕਾ ਆ, ਸੈਂਟਾਨਾ ਵਿੰਡਸ ਦੇ ਕਰਕੇ, ਤੇਜ਼ ਹਵਾਵਾਂ ਦੇ ਕਰਕੇ ਇਹ ਅੱਗ ਬਹੁਤ ਤੇਜ਼ੀ ਦੇ ਨਾਲ ਫੈਲੀ। ਕੁਛ ਹੀ ਘੰਟਿਆਂ ਦੇ ਵਿੱਚ ਇਹ ਅੱਗ 10,000 ਏਕੜ ਦੇ ਵਿੱਚ ਫੈਲ ਚੁੱਕੀ ਸੀ। ਸ਼ੁੱਕਰਵਾਰ ਦੀ ਸਵੇਰ ਆਉਂਦਿਆਂ ਤੱਕ ਇਸ ਅੱਗ ਦੇ ਕਰਕੇ 20,596 ਏਕੜ ਸੜ ਚੁੱਕੇ ਸੀ ਤੇ 7% ਇਸ ਨੂੰ ਕੰਟੇਨ ਕੀਤਾ ਗਿਆ ਸੀ। ਸ਼ਾਮ ਤੱਕ ਇਸ ਦੇ ਥੋੜ੍ਹੇ ਹਾਲਾਤ ਹੋਰ ਬਦਲੇ ਹੋਣਗੇ। ਹਵਾਵਾਂ ਨਮ ਪੈਣ ਦੇ ਕਰਕੇ, ਥੋੜ੍ਹੀਆਂ ਘਟਣ ਦੇ ਕਰਕੇ ਇਹ ਅੱਗ ਜਿਹੜੀ ਅੱਗੇ ਫੈਲਣ ਦੇ ਵਿੱਚ ਥੋੜ੍ਹੀ ਜਿਹੀ ਉਸਦੀ ਰਫ਼ਤਾਰ ਧੀਮੀ ਹੋਈ ਆ, ਪਰ ਅਜੇ ਵੀ ਅੱਗਾਂ ਲਗਾਤਾਰ ਚੱਲ ਰਹੀਆਂ ਆ। ਦਰਜਨਾਂ ਹੀ ਸਕੂਲਾਂ, ਕਾਲਜਿਸ ਨੂੰ ਵੀਰਵਾਰ ਤੇ ਸ਼ੁੱਕਰਵਾਰ ਦੋਨੋਂ ਹੀ ਦਿਨ ਆਪਣੇ ਕਾਲਜਿਸ ਦਾ ਕਲਾਸਾਂ ਜਿਹੜੀਆਂ ਉਹ ਕੈਂਸਲ ਕਰਨੀਆਂ ਪਈਆਂ ਆ। ਤੇ ਫਾਇਰ ਦੇ ਕਰਕੇ ਬਿਜਲੀ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ਆ। ਖੰਭੇ ਸੜ ਗਏ ਨੇ ਤੇ ਬਿਜਲੀ ਦੀਆਂ ਤਾਰਾਂ ਜਿਹੜੀਆਂ ਟੁੱਟੀਆਂ ਆ, ਤੇ ਜਿਹਦੇ ਕਰਕੇ ਲੋਕਾਂ ਨੂੰ ਇਹ ਕਿਹਾ ਗਿਆ ਆ ਵੀ ਸਿੱਧਾ ਪਾਣੀ ਜਿਹੜਾ ਉਹ ਨਾ ਪੀਓ, ਜਾਂ ਘੱਟੋ ਘੱਟ ਪਾਣੀ ਨੂੰ ਉਬਾਲ ਕੇ ਹੀ ਜਿਹੜਾ ਤੁਹਾਨੂੰ ਪੀਣਾ ਪੈਣਾ ਹੈਗਾ ਆ। 2 ਦਰਜਨ ਤੋਂ ਵੱਧ ਰੋਡਸ ਵਗੈਰਾ ਜਿਹੜੀਆਂ ਉਹਨਾਂ ਨੂੰ ਬੰਦ ਕੀਤੀਆਂ ਗਈਆਂ ਆ। ਪਹਾੜੀ ਮਾਊਂਟੇਨੀਅਸ ਹਿੱਲੀ ਜਿਹੜਾ ਇਲਾਕਾ ਹੋਣ ਕਰਕੇ ਫਾਇਰ ਫਾਈਟਰਸ ਨੂੰ ਅੱਗਾਂ ਬੁਝਾਉਣ ਦੇ ਵਿੱਚ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਆ। ਇੰਨੀਆਂ ਤੇਜ਼ ਹਵਾਵਾਂ ਸੀਗੀਆਂ ਵੀ ਇਹਨਾਂ ਦਿਨਾਂ ਦੇ ਵਿੱਚ, ਕੱਲ ਪਰਸੋਂ ਦੇ ਵਿੱਚ, ਜਿਹੜੇ ਜਹਾਜ਼ ਹੁੰਦੇ ਆ ਉਹ ਵੀ ਜ਼ਿਆਦਾ ਜਿਹੜੀ ਮਦਦ ਆ ਨਹੀਂ ਕਰ ਸਕੇ ਸੀਗੇ। ਸੋ ਲਾਸ ਐਂਜਲਸ ਕਾਊਂਟੀ ਦੇ ਜਿਹੜੇ ਫਾਇਰ ਫਾਈਟਰਸ ਆ ਇਸ ਟਾਈਮ ਲੱਗੇ ਹੋਏ ਨੇ। ਵੈਂਚੂਰਾ ਕਾਊਂਟੀ ਦੇ ਸ਼ੈਰਿਫ ਜਿਮ ਫਰਾਈਹੌਫ, ਉਹਨਾਂ ਨੇ ਨਿਊਜ਼ ਕਾਨਫਰੰਸ ਦੇ ਵਿੱਚ ਦੱਸਿਆ ਵੀ ਇਹਨਾਂ ਅੱਗਾਂ ਦੇ ਕਰਕੇ ਘੱਟੋ ਘੱਟ 10 ਜਾਣੇ ਜ਼ਖਮੀ ਹੋਏ ਨੇ, ਜਿਨ੍ਹਾਂ ਦੇ ਵਿੱਚੋਂ ਉਹ ਲੋਕ ਨੇ ਜਿਨ੍ਹਾਂ ਦੇ ਕਹਿ ਲਓ ਵੀ ਸਰੀਰ ਦੇ ਅੰਦਰ ਧੂਆਂ ਜਿਹੜਾ ਆ ਉਹ ਜ਼ਿਆਦਾ ਚਲਾ ਗਿਆ ਆ, ਤੇ ਇੰਜਰੀਜ਼ ਜਿਹੜੀਆਂ ਆ ਲਾਈਫ ਥ੍ਰੈਟਨਿੰਗ ਆ, ਯਾਨੀ ਕਿ ਜਾਨੀ ਨੁਕਸਾਨ ਹੋਣ ਦੀ ਸੰਭਾਵਨਾ ਨਹੀਂ ਆ। ਘੱਟੋ ਘੱਟ 400 ਘਰਾਂ ਨੂੰ ਇਵੈਕੂਏਟ ਕੀਤਾ ਗਿਆ, ਜਿਨ੍ਹਾਂ ਦੇ ਵਿੱਚ ਫਾਇਰ ਫਾਈਟਰਸ ਤੇ ਲਾ ਇਨਫੋਰਸਮੈਂਟ ਵਾਲੇ ਖੁਦ ਆ ਕੇ ਲੋਕਾਂ ਨੂੰ ਘਰਾਂ ਦੇ ਵਿੱਚੋਂ ਲੈ ਕੇ ਜਾ ਰਹੇ ਸੀਗੇ। ਸੋ ਇਸ ਟਾਈਮ 12 ਐਕਟਿਵ ਜ਼ੋਨਸ ਇਸ ਅੱਗ ਦੀਆਂ ਚੱਲ ਰਹੀਆਂ ਨੇ। 800 ਘਰਾਂ ਨੂੰ ਹੋਰ ਜਿਹੜਾ ਆ ਐਮਰਜੈਂਸੀ ਰਿਸਪੌਂਡਰਸ ਨੇ ਖਤਰੇ ਚੋਂ, ਜਿਹੜੇ ਲੋਕ ਫਸੇ ਸੀ ਉੱਥੋਂ, ਉਹਨਾਂ ਨੂੰ ਕੱਢ ਕੇ ਪਹਿਲਾਂ ਜਿਹੜਾ ਉਹ ਲੈ ਕੇ ਗਏ ਆ। ਕਹਿੰਦੇ ਵੀ ਇੱਕਦਮ ਲੋਕਾਂ ਦਾ ਦਿਲ ਟੁੱਟਾ ਪਿਆ ਆ। ਬਹੁਤ ਸਾਰੇ ਲੋਕਾਂ ਦੀ ਕਹਿ ਲਓ ਵੀ ਮਿਹਨਤ ਦੀ ਜਿਹੜੀ ਕਮਾਈ ਆ, ਜਾਂ ਉਹਦੇ ਨਾਲ ਬਣਾਏ ਹੋਏ ਘਰ ਆ, ਵਸੀਲੇ ਆ, ਉਹ ਮਾਊਂਟੇਨ ਫਾਇਰ ਦੇ ਕਰਕੇ ਪੂਰੀ ਤਰ੍ਹਾਂ ਨਸ਼ਟ ਜਿਹੜੇ ਆ ਉਹ ਹੋ ਚੁੱਕੇ ਨੇ। ਜੀ ਬਿਲਕੁਲ, 20,000 ਏਕੜ ਦੇ ਵਿੱਚ ਇਹ ਅੱਗ ਜਿਹੜੀ ਫੈਲ ਚੁੱਕੀ ਹੈ, ਪ੍ਰਭਾਵਿਤ ਹੋਇਆ 20,000 ਏਕੜ।
ਵੈਂਚੂਰਾ ਜਿਹੜੀ ਕਾਉਂਟੀ ਫਾਇਰ ਡਿਪਾਰਟਮੈਂਟ ਦੇ ਸਪੋਕਸਪਰਸਨ ਨੇ ਐਂਡੀ ਵੈਂਸੀਵਰ, ਉਹਨਾਂ ਨੇ ਦੱਸਿਆ ਇੱਕ ਨਿਊਜ਼ ਕਾਨਫਰੰਸ ਦੇ ਦੌਰਾਨ ਕਿ 298 ਜਿਹੜੇ ਘਰ ਨੇ ਉਹਨਾਂ ਨੂੰ ਅਸੀਂ ਇੰਸਪੈਕਟ ਕੀਤਾ ਸੀਗਾ, ਉਹਨਾਂ ਦੀ ਇਨਸਪੈਕਸ਼ਨ ਕੀਤੀ ਸੀ, ਜਿਨ੍ਹਾਂ ਦੇ ਵਿੱਚੋਂ 132 ਜਿਹੜੇ ਨੇ ਉਹ ਤਕਰੀਬਨ ਖਤਮ ਹੋ ਚੁੱਕੇ ਨੇ ਤੇ 88 ਜਿਹੜੇ ਨੇ ਉਹ ਡੈਮੇਜ ਹੋਏ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ। ਸੋ ਜਿਹੜਾ ਅੰਦਾਜ਼ਾ ਡਾਲਰਾਂ ਦਾ, ਬਿਲੀਅਨਸ ਡਾਲਰ ਦਾ, ਜਿਹੜਾ ਮਿਲੀਅਨ ਡਾਲਰ ਦਾ ਜਿਹੜਾ ਨੁਕਸਾਨ ਇਹਨਾਂ ਇਲਾਕਿਆਂ ਦੇ ਵਿੱਚ ਹੋਇਆ, ਜਿਵੇਂ ਤੁਸੀਂ ਦੱਸਿਆ ਹੀ ਹੈ ਕਿ 10,000 ਲੋਕਾਂ ਨੂੰ ਜਿਹੜਾ ਸੁਰੱਖਿਅਤ ਕੱਢਿਆ ਗਿਆ ਤੇ ਹਾਲੇ ਵੀ ਜਿਹੜੇ ਅੱਗ ਆ ਉਹ ਕਈ ਹਿੱਸਿਆਂ ਦੇ ਵਿੱਚ ਕਾਬੂ ਹੇਠ ਨਹੀਂ ਹੈਗੀ। ਅਗਲੀ ਜਿਹੜੀ ਖਬਰ ਹੈ ਬੈਵਰਲੀ ਹਿਲਸ ਸਕੂਲ ਦੀ ਗੱਲ ਆਪਾਂ ਕਰਦੇ ਹਾਂ। ਜਦੋਂ ਟਰੰਪ ਦੀ ਜਿੱਤ ਅਨਾਉਂਸ ਹੁੰਦੀ ਹੈ ਤੇ ਉਸ ਦਿਨ ਤੋਂ ਹੀ ਟਰੰਪ ਜਿਹੜੇ ਸਮਰਥਕ ਆ ਉਹ ਲਗਾਤਾਰ ਖੁਸ਼ੀਆਂ ਦੇ ਵਿੱਚ ਝੂਮ ਰਹੇ ਨੇ, ਪਰ ਇਸੇ ਦਰਮਿਆਨ ਜਿਹੜੇ ਸਿੱਖਿਆ ਦੇ ਅਦਾਰੇ ਨੇ, ਜਿਹੜੇ ਐਜੂਕੇਸ਼ਨਲ ਇੰਸਟੀਚਿਊਟਸ ਨੇ, ਉਹਨਾਂ ਦੇ ਵਿੱਚ ਵੀ ਇਹ ਜਿਹੜਾ ਸਿਆਸੀ ਰੌਲਾ ਰੱਪਾ ਉਹ ਪੈਂਦਾ ਦਿਖਾਈ ਦਿੰਦਾ ਤੇ ਸਿਆਸਤ ਦੇ ਅਸਰ ਦਿਖਾਈ ਦਿੰਦੇ ਨੇ। ਉੱਥੋਂ ਦੇ ਜਿਹੜੇ ਸਕੂਲ ਪ੍ਰਿੰਸੀਪਲ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਦਾ ਨਾਮ ਦੱਸਿਆ ਗਿਆ ਡਰਿਊ ਸਟੀਵਰਟ, ਤੇ ਉਹ ਕਹਿੰਦੇ ਕਿ ਬਹੁਤ ਸਾਰੇ ਜਿਹੜੇ ਸਟੂਡੈਂਟ ਆ ਉਹਨਾਂ ਨੇ ਉੱਚੀ ਉੱਚੀ ਰੌਲਾ ਪਾਉਣਾ, ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਸੀ ਜਿਵੇਂ ਹੀ ਅਗਲੇ ਦਿਨ ਟਰੰਪ ਦੀ ਜਿੱਤ ਤੋਂ ਬਾਅਦ। ਤੇ ਉਹ ਕਹਿੰਦੇ ਕਿ ਅਸੀਂ ਬੜੇ ਹੈਰਾਨ ਹੋਏ ਕਿ ਜਿਹੜੇ ਸਟੂਡੈਂਟ ਨੇ ਉਹ ਇੰਨੇ ਖੁਸ਼ੀ ਦੇ ਵਿੱਚ ਤੇ ਇੰਨਾ ਹੋ ਹੱਲਾ ਕਿਉਂ ਮਚਾ ਰਹੇ ਨੇ। ਬਾਅਦ ਦੇ ਵਿੱਚ ਉਹਨਾਂ ਨੇ ਇੱਕ ਲੈਟਰ ਲਿਖਿਆ ਸਾਰੇ ਹੀ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ, ਤੇ ਉਸ ਲੈਟਰ ਦੇ ਵਿੱਚ ਉਹਨਾਂ ਨੇ ਬਹੁਤ ਇੱਕ ਵਧੀਆ ਸ਼ਾਨਦਾਰ ਗੱਲ ਕਹੀ। ਉਹ ਕਹਿੰਦੇ ਕਿ ਜਿਹੜਾ ਸਕੂਲ ਆ ਉਹ ਕਿਸੇ ਵੀ ਸਟੂਡੈਂਟ ਨੂੰ ਰਿਸਟ੍ਰਿਕਟ ਨਹੀਂ ਕਰਦਾ, ਇੰਡੀਵਿਜੂਅਲ ਨੂੰ ਕਿਸੇ ਵੀ ਤਰ੍ਹਾਂ ਦੀ ਫ੍ਰੀ ਸਪੀਚ ਐਕਸਰਸਾਈਜ਼ ਤੇ ਰਾਈਟਸ ਤੋਂ, ਪਰ ਉਹ ਕਹਿੰਦੇ ਕਿ ਅਸੀਂ ਇਹ ਜ਼ਰੂਰ ਕਹਾਂਗੇ ਕਿ ਇਹਦੇ ਨਾਲ ਦੂਜੇ ਜਿਹੜੇ ਸਟੂਡੈਂਟ ਨੇ ਉਹ ਅਨਸੇਫ ਮਹਿਸੂਸ ਨਾ ਕਰਨ, ਇਸ ਕਰਕੇ ਇਹਨਾਂ ਚੀਜ਼ਾਂ ਦੀ ਇਜਾਜ਼ਤ ਜਿਹੜੀ ਅਸੀਂ ਸਕੂਲ ਦੇ ਕੈਂਪਸ ਦੇ ਵਿੱਚ, ਬਿਲਡਿੰਗ ਦੇ ਵਿੱਚ, ਇਮਾਰਤ ਦੇ ਵਿੱਚ ਨਹੀਂ ਦੇ ਸਕਦੇ। ਬੈਵਰਲੀ ਹਿਲਸ ਹਾਈ ਸਕੂਲ ਹੈ ਜਿਹੜਾ ਉਹ ਸੈਲੀਬ੍ਰੇਟ ਉਹਦੇ 'ਚ ਸਟੂਡੈਂਟ ਕਰ ਰਹੇ ਸੀਗੇ ਡੋਨਲਡ ਟਰੰਪ ਦੀ ਜਿਹੜੀ ਵਿਕਟਰੀ ਹੋਈ ਆ ਹੁਣ 2024 ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਦੇ ਵਿੱਚ, ਤੇ ਉਹਨਾਂ ਨੇ ਕਿਹਾ ਕਿ ਦਰਜਨਾਂ ਦੀ ਗਿਣਤੀ ਦੇ ਵਿੱਚ ਸਟੂਡੈਂਟ, ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਮੁੰਡੇ ਸੀਗੇ, ਉਹ ਡਾਂਸ ਕਰ ਰਹੇ ਸੀ, ਚੀਰ ਕਰ ਰਹੇ ਸੀ ਤੇ ਕਰਾਊਡਿੰਗ ਜਿਹੜੀ ਕਰ ਰਹੇ ਸੀਗੇ, ਹਰ ਇੱਕ ਨੂੰ ਉਹ ਛੇੜ ਰਹੇ ਸੀ ਸਟੂਡੈਂਟ ਨੂੰ, ਤੇ ਹਰ ਇੱਕ ਦੇ ਮੂਹਰੇ ਉਹ ਇਸ ਤਰ੍ਹਾਂ ਸ਼ਰਾਰਤੀ ਜਿਹੜੀਆਂ ਗਤੀਵਿਧੀਆਂ ਨੇ ਉਹ ਕਰ ਰਹੇ ਸੀਗੇ। ਪਰ ਕਹਿੰਦੇ ਕਿ ਠੀਕ ਹੈ, ਕਿਸੇ ਦਾ ਵੀ ਉਹ ਕੋਈ ਆਪਣਾ ਓਪੀਨੀਅਨ ਹੋ ਸਕਦਾ ਹੈ ਪੋਲੀਟੀਕਲ, ਪਰ ਅਸੀਂ ਇਹਨਾਂ ਚੀਜ਼ਾਂ ਨੂੰ, ਪੋਲੀਟੀਕਲ ਸਪੀਚ ਨੂੰ ਜਿਹੜਾ ਸਕੂਲ ਦੇ ਵਿੱਚ ਤੇ ਰੌਲੇ ਰੱਪੇ ਦੇ ਦਰਮਿਆਨ ਇਹਨੂੰ ਬਰਦਾਸ਼ਤ ਕਰਨਾ ਔਖਾ, ਦੂਜੇ ਸਟੂਡੈਂਟ ਅਨਸੇਫ ਨਾ ਮਹਿਸੂਸ ਕਰਨ, ਇਸ ਕਰਕੇ ਸਾਨੂੰ ਇਹਨਾਂ ਨੂੰ ਰੋਕਣਾ ਪਿਆ। ਜੀ, ਅਗਲੀ ਗੱਲ ਕਰੀਏ ਟਰੰਪ ਹੁਣਾਂ ਦੀ ਰਿਵੈਂਜ ਕਿਲਿੰਗ, ਜਿਹੜੀ ਕਾਸਿਮ ਸੁਲੇਮਾਨੀ ਨੂੰ ਜਦੋਂ ਉਹ ਆਪਣੇ ਪਹਿਲੇ ਕਾਲ ਦੇ ਵਿੱਚ ਸੀਗੇ, ਟਰੰਪ ਹੁਣੀ ਉਹਨਾਂ ਨੇ ਮਾਰਿਆ ਸੀਗਾ ਇੱਕ ਜਿਹੜੇ ਮਿਜ਼ਾਈਲ ਹਮਲੇ ਦੇ ਵਿੱਚ। ਉਸ ਤੋਂ ਬਾਅਦ ਦੇ ਵਿੱਚ ਇਰਾਨ ਵਾਲੇ ਡੋਨਲਡ ਟਰੰਪ ਹੁਣਾਂ ਨੂੰ ਵੀ ਮਾਰਨਾ ਚਾਹੁੰਦੇ ਸੀਗੇ। 3 ਜਾਣਿਆਂ ਨੂੰ ਅੱਜ ਕਹਿੰਦੇ ਆ ਵੀ ਇਸ ਇਰਾਨ ਲਿੰਕਡ ਮਰਡਰ ਪਲਾਟ ਦੇ ਮਾਮਲੇ ਦੇ ਵਿੱਚ, ਜਿਸ ਵਿੱਚ ਟਾਰਗੇਟ ਕੀਤਾ ਜਾ ਰਿਹਾ ਸੀ ਟਰੰਪ ਹੁਣਾਂ ਨੂੰ, ਉਸ ਵਿੱਚ ਚਾਰਜ ਕੀਤਾ ਗਿਆ ਆ। ਫਰਹਾਦ ਸ਼ਕੀਰੀ, ਕਾਰਲਾਈਲ ਰਿਵੇਰਾ ਤੇ ਜੋਨਾਥਨ ਲੋਡਹੋਲਟ, ਇਹਨਾਂ ਤਿੰਨਾਂ ਦੇ ਉੱਤੇ ਮਰਡਰ ਫਾਰ ਹਾਇਰ ਪਲਾਟ ਦੇ ਚਾਰजेस ਲੱਗੇ ਨੇ। ਇੱਕ ਕਹਿੰਦੇ ਵੀ ਇਰਾਨੀਅਨ ਅਮਰੀਕਨ ਐਕਟਿਵਿਸਟ ਤੇ 2 ਜੂਇਸ਼ ਅਮਰੀਕਨਸ ਜਿਹੜੇ ਨਿਊਯਾਰਕ 'ਚ ਰਹਿ ਰਹੇ ਸੀ, ਉਹਨਾਂ ਨੂੰ ਜਿਹੜਾ ਇਸ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਆ। ਜਿਹੜੀ ਇਰਾਨੀਅਨ ਜਿਹੜੀ ਗਾਰਡ ਹੈਗੇ ਆ, ਉਹਨਾਂ ਦੀ ਜਿਹੜੀ ਫੌਜ ਆ IRGC, ਉਹਨਾਂ ਨੇ ਕਹਿੰਦੇ ਸ਼ਕੀਰੀ ਨੂੰ ਹਾਇਰ ਕੀਤਾ ਸੀਗਾ ਸਰਵੇ ਕਰਨ ਦੇ ਲਈ, ਸਰਵੇਲੈਂਸ ਕੀਤੀ ਤੇ ਬਾਅਦ ਦੇ ਵਿੱਚ ਟਰੰਪ ਹੁਣਾਂ ਨੂੰ ਮਾਰਨ ਦੀ ਜਿਹੜੀ ਆ ਉਹ ਕੋਸ਼ਿਸ਼ ਹੈ। ਕਹਿੰਦੇ ਵੀ ਕਾਸਿਮ ਸੁਲੇਮਾਨੀ ਦੀ ਮੌਤ ਦਾ ਜਿਹੜਾ ਇਹਨਾਂ ਨੇ ਬਦਲਾ ਲੈਣਾ ਸੀ। US ਡਰੋਨ ਸਟ੍ਰਾਈਕ ਦੇ ਵਿੱਚ ਬਗਦਾਦ 'ਚ ਜਨਵਰੀ 2020 'ਚ ਇਸ ਜਿਹੜੇ ਦੇ ਵਿੱਚ ਕਾਸਿਮ ਸੁਲੇਮਾਨੀ ਦੀ ਮੌਤ ਹੋ ਜਾਂਦੀ ਆ। ਸ਼ਕੀਰੀ ਕਹਿੰਦੇ US ਦੇ ਵਿੱਚ ਇਮੀਗ੍ਰੇਟ ਹੋਇਆ ਸੀ, ਪਰ 2008 ਦੇ ਵਿੱਚ ਇਸ ਨੂੰ ਡਿਪੋਰਟ ਕਰ ਦਿੱਤਾ ਗਿਆ ਸੀ। ਉਹਨੇ ਜਿਹੜੀ ਰੋਬਰੀ ਦੇ ਲਈ ਸਜ਼ਾ ਵੀ ਕੱਟੀ ਸੀ, ਜਸਟਿਸ ਡਿਪਾਰਟਮੈਂਟ ਦੇ ਦਸਤਾਵੇਜ਼ ਦੱਸਦੇ ਨੇ। ਪ੍ਰਿਜ਼ਨ ਦੇ ਵਿੱਚ ਹੀ ਇਸ ਦੀ ਜਿਹੜੀ ਮੁਲਾਕਾਤ ਰਿਵੇਰਾ ਤੇ ਲੋਡਹੋਲਟ ਦੇ ਨਾਲ ਹੁੰਦੀ ਆ, ਜਿਸ ਤੋਂ ਬਾਅਦ 'ਚ ਸ਼ਕੀਰੀ ਜਿਹੜਾ ਇਹਨਾਂ ਦੋਨਾਂ ਨੂੰ ਹਾਇਰ ਕਰਦਾ ਆ। ਬਰੁਕਲਿਨ ਦੇ ਵਿੱਚ ਹਾਇਰ ਕੀਤਾ ਸੀ ਇੱਕ ਇਰਾਨੀਅਨ ਅਮਰੀਕਨ ਐਕਟਿਵਿਸਟ ਨੂੰ, ਜਿਹੜਾ ਉਹ ਟਾਰਗੇਟ ਕਰਨ ਦੇ ਲਈ ਇੱਕ ਕੰਪਲੇਂਟ ਦੇ ਵਿੱਚ। ਸੋ ਕਹਿੰਦੇ ਵੀ ਇਹ ਜਿਹੜਾ ਇੱਕ ਹੁਣ ਮਾਮਲਾ ਇਸ ਟਾਈਮ ਸਾਹਮਣੇ ਜਿਹੜਾ ਹੋ ਆਇਆ ਆ। ਸੋ ਇਸ ਤੋਂ ਪਹਿਲਾਂ ਵੀ ਜਦ ਕੈਂਪੇਨ ਚੱਲ ਰਿਹਾ ਸੀ, ਟਰੰਪ ਹੁਣਾਂ ਨੂੰ ਮਾਰਨ ਦੀ ਕੋਸ਼ਿਸ਼ ਦੇ ਵਿੱਚ ਇਰਾਨ ਦਾ ਹੋਰ ਬੰਦਾ ਵੀ ਪਹਿਲਾਂ ਉਸ ਦਾ ਨਾਮ ਜਿਹੜਾ ਉਹ ਸਾਹਮਣੇ ਆਇਆ ਸੀ। ਇੱਕ ਤਾਂ ਅਸੈਸੀਨੇਸ਼ਨ ਅਟੈਂਪਟ ਆਪਾਂ ਜਿਹੜਾ ਹੋਰ ਥਾਂ ਦੇ ਉੱਤੇ ਦੇਖਿਆ ਸੀਗਾ, ਬਟਲਰ ਦੇ ਵਿੱਚ, ਜਿੱਥੇ ਟਰੰਪ ਹੁਣਾਂ ਦੀ ਲਾਗੋਂ ਗੋਲੀ ਜਿਹੜੀ ਆ ਉਹ ਲੰਘੀ ਸੀ, ਬਾਲ-ਬਾਲ ਉਦੋਂ ਉਹਨਾਂ ਦਾ ਬਚਾਅ ਹੋਇਆ ਸੀ। ਪਰ ਇਹ ਮਰਡਰ ਪਲਾਟ ਦੇ ਮਾਮਲੇ ਦੇ ਵਿੱਚ 3 ਜਾਣਿਆਂ ਨੂੰ ਹੁਣ ਚਾਰਜ ਕੀਤਾ ਗਿਆ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ। ਜੀ,
ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਸੈਨ ਫਰਾਂਸਿਸਕੋ ਦਾ। ਸੈਨ ਫਰਾਂਸਿਸਕੋ ਦੇ ਵਿੱਚ ਇੱਕ ਜਿਹੜੀ ਅਜਿਹੀ ਜਥੇਬੰਦੀ ਜਿਹੜੀ ਕਿ ਇਮੀਗ੍ਰੈਂਟਸ ਦੇ ਹੱਕ ਹਕੂਕਾਂ ਦੇ ਲਈ ਲੜਦੀ ਹੈ ਤੇ ਉਹਨਾਂ ਲਈ ਜਦੋਜਹਿਦ ਕਰਦੀ ਆ। ਉਹਨਾਂ ਦੇ ਵਿੱਚ ਹੁਣ ਡਰ ਤੇ ਸਹਿਮ ਦਾ ਮਾਹੌਲ ਦੇਖਿਆ ਜਾ ਰਿਹਾ, ਕਿਉਂਕਿ ਡੋਨਲਡ ਟਰੰਪ ਜਿਹੜੇ ਕਿ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣੇ ਨੇ ਇੱਕ ਵਾਰ ਹਾਰਨ ਤੋਂ ਬਾਅਦ, ਤਾਂ ਉਹਨਾਂ ਦੇ ਦਰਮਿਆਨ ਉਹਨਾਂ ਨੇ ਜਦੋਂ ਤੋਂ ਇਹਨਾਂ ਦੀ ਜਿੱਤ ਦਾ ਐਲਾਨ ਹੋਇਆ ਤਾਂ ਉਦੋਂ ਤੋਂ ਹੀ ਲੈ ਕੇ ਜਿਹੜੇ ਇਮੀਗ੍ਰੈਂਟਸ ਨੇ ਉਹਨਾਂ ਦੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਤੌਖਲੇ ਦੇਖੇ ਜਾ ਰਹੇ ਨੇ। ਮੁਜਾਰਿਸ ਯੂਨੀਡੇਸ ਐਕਟਿਵ ਹੈ ਜਿਹੜੀ ਇੱਕ ਜਥੇਬੰਦੀ ਹੈ ਜਿਹੜੀ ਕਿ ਇਸ ਤਰ੍ਹਾਂ ਦੇ ਇਮੀਗ੍ਰੈਂਟਸ ਦੇ ਲਈ ਹੱਕ ਹਕੂਕਾਂ ਦੇ ਲਈ ਜਦੋਜਹਿਦ ਕਰਦੀ ਹੈ। ਉਹਨਾਂ ਦੇ ਦਰਮਿਆਨ ਇੱਕ ਮੀਡੀਆ ਅਦਾਰੇ ਨੇ ਜਿਹੜਾ ਦ ਆਕਲੈਂਡ ਸਾਈਡ ਆ ਮੀਡੀਆ ਅਦਾਰੇ ਦਾ ਨਾਮ, ਉਹਨਾਂ ਨੇ ਇੱਕ ਰਿਪੋਰਟ ਤਿਆਰ ਕੀਤੀ ਹੈ। ਉੱਥੇ ਬਹੁਤ ਸਾਰੇ ਇਮੀਗ੍ਰੈਂਟਸ ਦੇ ਦਰਮਿਆਨ ਜਾ ਕੇ ਗੱਲਬਾਤ ਕੀਤੀ ਹੈ। ਸੈਂਟਾਨਾ ਇਹਨਾਂ ਦੇ ਵਿੱਚੋਂ ਇੱਕ ਸੀਗੀ ਜਿਹੜੀ ਕਿ ਕਹਿੰਦੀ ਕਿ ਹੁਣ ਸਾਡੇ ਉੱਤੇ ਫਿਰ ਸਾਨੂੰ ਡਰ ਲੱਗਦਾ ਹੈ ਕਿ ਕਿਤੇ ਜਿਹੜੀ ਡਿਪੋਰਟੇਸ਼ਨ ਦੀ ਤਲਵਾਰ ਆ ਉਹ ਕਿਤੇ ਸਾਡੇ ਉੱਤੇ ਫਿਰ ਨਾ ਲਟਕ ਜਾਵੇ। ਉਹ ਕਹਿੰਦੇ ਕਿ ਕਿਉਂਕਿ ਅਸੀਂ ਤਾਂ ਖੌਫਜ਼ਦਾ, ਤਾਂ ਅਸੀਂ ਡਰਦੇ ਹਾਂ ਕਿਉਂਕਿ ਜਿਹੜਾ ਟਰੰਪ ਦਾ ਪਿਛਲਾ ਕਾਰਜਕਾਲ ਸੀਗਾ ਉਸ ਦਰਮਿਆਨ ਵੀ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਉਹ ਡਿਪੋਰਟ ਕੀਤਾ ਗਿਆ ਸੀਗਾ, ਜਾਂ ਹੁਣ ਜਿਹੜੀਆਂ ਉਹ ਇਸ ਟਾਈਮ ਉਹਨਾਂ ਨੇ ਜਿੱਤਣ ਤੋਂ ਪਹਿਲਾਂ ਜਿਹੜੀਆਂ ਬਾਈਟਸ ਦਿੱਤੀਆਂ ਨੇ ਮੀਡੀਆ ਦੇ ਵਿੱਚ, ਜਾਂ ਜਿਹੜੇ ਐਲਾਨ ਕੀਤੇ ਨੇ, ਸਪੀਚਸ ਦਿੱਤੀਆਂ ਨੇ, ਭਾਸ਼ਣ ਦਿੱਤੇ ਨੇ, ਉਹਨਾਂ ਦੇ ਵਿੱਚ ਵੀ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੁਹਰਾਉਣ ਦੀ ਗੱਲ ਕਰਦੇ ਨੇ। ਉਹ ਕਹਿੰਦੇ ਕਿ ਸਾਨੂੰ ਕਈ ਸਾਲ ਹੋ ਗਏ ਅਮਰੀਕਾ ਦੇ ਵਿੱਚ ਜਦੋਜਹਿਦ ਕਰਦਿਆਂ ਨੂੰ, ਸਾਡੇ ਕੋਲੇ ਵਰਕ ਰਾਈਟਸ ਹੈਗੇ ਆ, ਪਰ ਅਸੀਂ ਦੁਖੀ ਹਾਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ, ਕਿ ਕਿਉਂਕਿ ਜੇਕਰ ਉਹਨਾਂ ਨੂੰ ਕਿਸੇ ਤਰੀਕੇ ਨਾਲ ਵੀ ਜਿਹੜੇ ਡਿਪੋਰਟ ਕੀਤਾ ਜਾਂਦਾ ਤਾਂ ਉਹਨਾਂ ਦੇ ਲਾਈਫ ਜਿਹੜੀਆਂ ਅਪਰਚੁਨਿਟੀਜ਼ ਨੇ ਉਹ ਖਤਮ ਹੋ ਜਾਣਗੀਆਂ, ਤੇ ਜਿੱਥੋਂ ਉਹ ਆਏ ਨੇ ਉਹਨਾਂ ਦੇਸ਼ਾਂ ਦੇ ਵਿੱਚ ਉਹਨਾਂ ਨੂੰ ਪਹਿਲਾਂ ਹੀ ਖਤਰਾ ਸੀਗਾ, ਤੇ ਹੁਣ ਜੇ ਉਹਨਾਂ ਦੇ ਬੱਚੇ ਉੱਥੇ ਜਾਣਗੇ ਤਾਂ ਉਹ ਖਤਰੇ ਤੋਂ ਖਾਲੀ ਨਹੀਂ ਹੈ। ਸੋ ਆਪਾਂ ਪਹਿਲਾਂ ਵੀ ਇਹ ਚਰਚਾ ਕਈ ਵਾਰੀ ਕਰਦੇ ਰਹੇ ਹਾਂ ਕਿ ਇਮੀਗ੍ਰੈਂਟਸ ਦੇ ਮੁੱਦੇ ਨੂੰ ਲੈ ਕੇ ਚੋਣਾਂ ਜਿੱਤੀਆਂ ਨੇ। ਅਮਰੀਕਾ ਦੀਆਂ ਚੋਣਾਂ ਦੇ ਵਿੱਚ ਬਹੁਤ ਵੱਡਾ ਮੁੱਦਾ ਸੀਗਾ ਇਮੀਗ੍ਰੇਸ਼ਨ, ਤੇ ਉਸ ਦੇ ਦਰਮਿਆਨ ਅਮਰੀਕਾ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਅਮਰੀਕਾ ਦੀ ਨਾਗਰਿਕਤਾ ਦੀ ਜਿਹੜੀ ਝਾਕ ਰੱਖੀ ਬੈਠੇ ਨੇ, ਸਾਲਾਂ ਤੋਂ ਜਦੋਜਹਿਦ ਵੀ ਕਰ ਰਹੇ ਨੇ, ਤੇ ਇਸ ਟਾਈਮ ਉਹ ਕਈ ਤਰ੍ਹਾਂ ਦੇ ਫਿਕਰਾਂ ਦੇ ਵਿੱਚ ਜ਼ਰੂਰ ਨੇ। ਸੈਨ ਫਰਾਂਸਿਸਕੋ ਦੀ ਮੇਅਰ ਲੰਡਨ ਬਰੀਡ ਉਸਨੇ ਆਪਣੀ ਹਾਰ ਮੰਨ ਲਈ ਆ। ਡੈਨੀਅਲ ਲਿਓਰੀ ਨੂੰ ਅੱਜ ਕਹਿੰਦੇ ਵੀ ਉਹਨਾਂ ਨੇ ਵਧਾਈ ਜਿਹੜੀ ਉਹ ਕੱਲ ਇਨਫੈਕਟ ਦੇ ਦਿੱਤੀ ਸੀਗੀ। ਸੈਨ ਫਰਾਂਸਿਸਕੋ ਦਾ ਹਾਲ ਆਪਾਂ ਨੂੰ ਸਾਰਿਆਂ ਨੂੰ ਪਤਾ ਆ ਵੀ ਕਿਸ ਤਰੀਕੇ ਦਾ ਜਿਹੜਾ ਉਹ ਹੋ ਚੁੱਕਾ ਆ। ਲੰਡਨ ਜਿਹੜੀ ਮੇਅਰ ਲੰਡਨ ਬਰੀਡ ਆ ਸੈਨ ਫਰਾਂਸਿਸਕੋ ਦੀ, ਉਸਨੇ ਹਾਰ ਨੂੰ ਜਿਹੜਾ ਕਬੀਲਿਆ। ਕਹਿੰਦੀ ਵੀ ਮੈਂ ਅੱਜ ਕਾਲ ਕੀਤੀ ਸੀ ਡੈਨੀਅਲ ਲਿਓਰੀ ਨੂੰ ਤੇ ਉਸ ਨੂੰ ਕੰਗ੍ਰੈਚੁਲੇਟ ਕੀਤਾ ਆ ਇਸ ਜਿੱਤ ਦੇ ਲਈ। 69,005 ਵੋਟਾਂ ਲੈ ਕੇ ਡੈਨੀਅਲ ਲਿਓਰੀ ਜਿਹੜੇ ਉਹ ਜਿਹੜੇ ਅਵਲ ਰਹੇ, ਤੇ ਦੂਜੇ ਨੰਬਰ ਦੇ ਉੱਤੇ ਲੰਡਨ ਬਰੀਡ ਜਿਹੜੀ ਹੈ 60,818 ਵੋਟ ਦੇ ਨਾਲ ਰਹੀ। ਉਂਝ ਜੇ ਦੇਖਿਆ ਜਾਵੇ ਤਾਂ ਇਹ ਚਾਰ ਕੋਣਾ ਮੁਕਾਬਲਾ ਜਿਹੜਾ ਉਹ ਦੇਖਣ ਨੂੰ ਮਿਲਿਆ। ਦੋ ਹੋਰ ਉਮੀਦਵਾਰ ਸੀਗੇ, ਐਰਨ ਪੈਸਕਿਨ ਜਿਸਨੇ 53,000 ਤੇ ਮਾਰਕ ਫੈਰਲ ਜਿਸਨੇ ਤਕਰੀਬਨ 46,000 ਜਿਹੜੀਆਂ ਵੋਟਾਂ ਲੈਣ 'ਚ ਕਾਮਯਾਬੀ ਹਾਸਲ ਕੀਤੀ ਸੀਗੀ। ਪਰ ਲੰਡਨ ਬਰੀਡ ਇਸ ਵਾਰ ਦੁਬਾਰਾ ਇਸ ਨੂੰ ਆਪਣੇ ਮੇਅਰ ਦੀ ਰੇਸ ਨੂੰ ਨਹੀਂ ਜਿੱਤ ਸਕੀ ਹੈਗੀ। ਲੋਕ ਖਾਸੇ ਦੁਖੀ ਸੀਗੇ ਹੋਮਲੈਸਨੈਸ ਨੂੰ ਲੈ ਕੇ, ਉੱਥੇ ਸਮੈਸ਼ ਐਂਡ ਗ੍ਰੈਬ ਨੂੰ ਲੈ ਕੇ, ਲਗਾਤਾਰ ਬਿਜ਼ਨੈਸਿਸ ਉੱਥੋਂ ਬੰਦ ਹੋ ਕੇ ਜਿਹੜੇ ਉਹ ਜਾ ਰਹੇ ਸੀਗੇ। ਉਹ ਸਾਰਿਆਂ ਦੇ ਚੱਲਦਿਆਂ ਸੈਨ ਫਰਾਂਸਿਸਕੋ ਦੇ ਲੋਕਾਂ ਨੇ ਡੈਨੀਅਲ ਲਿਓਰੀ ਨੂੰ ਹੁਣ ਨਵਾਂ ਮੌਕਾ ਦਿੱਤਾ ਆ ਸੈਨ ਫਰਾਂਸਿਸਕੋ ਦੇ ਮੇਅਰ ਦੇ ਤੌਰ ਤੇ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਸੀਏ ਦੇ ਬਾਰੇ, ਕਿਉਂਕਿ ਕ੍ਰੀਏਟਿਵ ਆਰਟਿਸਟ ਏਜੰਸੀ ਹੈ ਜਿਹੜੀ, ਉਹਨਾਂ ਦੇ ਬਾਰੇ ਖਬਰ ਇਹ ਆ ਰਹੀ ਹੈ ਕਿ ਉਹਨਾਂ ਨੇ ਹੁਣ ਹੋਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਪਣੇ ਕੰਮ ਕਰਦੇ ਸੀਗੇ, ਜਿਨ੍ਹਾਂ ਦੇ ਵਿੱਚ ਕਈ ਪ੍ਰੋਡਿਊਸਰ ਸੀਗੇ, ਫ੍ਰੀਲਾਂਸਰ ਸੀਗੇ, ਉਹਨਾਂ ਨੂੰ ਲੇ ਆਫ ਕਰਨ ਜਾ ਰਿਹਾ। ਸੀਏ ਜਿਹੜਾ ਉਹਦਾ ਇੱਕ ਜਿਹੜਾ ਲੈਟਰ ਆ ਉਹ ਇਸ ਟਾਈਮ ਚਰਚਾ ਦਾ ਵਿਸ਼ਾ ਬਣਿਆ ਹੋਇਆ। ਮਹਿਜ਼ ਕੁਝ ਹੀ ਘੰਟੇ ਪਹਿਲਾਂ ਇਹ ਖਬਰ ਆਈ ਹੈ ਕਿ ਫਿਲਮ ਜਿਹੜਾ ਡਿਪਾਰਟਮੈਂਟ ਹੈ, ਸਕ੍ਰਿਪਟ ਤੇ ਅਨਸਕ੍ਰਿਪਟਡ, ਉਹਨਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਚਿਹਰੇ ਆ ਉਹਨਾਂ ਨੂੰ ਲੇ ਆਫ ਕਰ ਦਿੱਤਾ ਗਿਆ। ਇਹਨਾਂ ਦੇ ਪਿੱਛੇ ਇਹਨਾਂ ਨੇ ਕਿਹਾ ਕਿ ਅਕਤੂਬਰ ਦੇ ਵਿੱਚ ਅਸੀਂ ਜਿਹੜੀ ਆ ਇਹ ਰਿਪੋਰਟ ਕੀਤਾ ਸੀਗਾ ਕਿ ਬਹੁਤ ਸਾਰੇ ਜਿਹੜੇ ਸਾਨੂੰ ਸੁਧਾਰ ਆ ਉਹ ਕਰਨੇ ਪੈਣਗੇ, ਜਿਨ੍ਹਾਂ ਦੇ ਵਿੱਚ ਸਾਨੂੰ ਇਕਨੋਮਿਕ ਸੁਧਾਰਾਂ ਦੇ ਵੱਲ, ਆਰਥਿਕ ਸੁਧਾਰਾਂ ਦੇ ਵੱਲ ਵਧਣਾ ਪਊਗਾ, ਤੇ ਉਹਦੇ ਵਿੱਚ ਸਾਨੂੰ ਬਹੁਤ ਸਾਰੇ ਲੋਕਾਂ ਨੇ ਜਿਹੜੀਆਂ ਨੌਕਰੀਆਂ ਉਹਨਾਂ ਦੇ ਨਾਲ ਸੈਕਰੀਫਾਈਸ ਕਰਨਾ ਪਊਗਾ। ਐਡਮ ਬਿਰੇਨ ਨੇ ਜਿਹੜੇ ਕਿ ਇਹਨਾਂ ਦੇ ਨਾਲ ਕੰਮ ਕਰਦੇ ਨੇ, ਤੇ ਨਾਨ ਸਕ੍ਰਿਪਟਡ ਟੀਵੀ ਏਜੰਟ ਨੇ ਸ਼ੇਡ ਗ੍ਰਾਂਟ, ਉਹਨਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਨੇ, ਤੇ ਉਹਨਾਂ ਨੇ ਕਿਹਾ ਕਿ ਅਸੀਂ ਬੜੇ ਟਾਈਮ ਤੋਂ ਇਹਨਾਂ ਦੇ ਨਾਲ ਜੁੜੇ ਹੋਏ ਸੀਗੇ, ਤੇ ਪਰ ਹੁਣ ਕਿਉਂਕਿ ਲਗਾਤਾਰ ਇਹਨਾਂ ਵੱਲੋਂ ਧਮਕੀਆਂ ਜਾਂ ਇਹਨਾਂ ਵੱਲੋਂ ਜਿਹੜੇ ਦੱਸਿਆ ਜਾ ਰਿਹਾ ਸੀਗਾ ਕਿ ਅਸੀਂ ਲੋਕਾਂ ਨੂੰ ਜਿਹੜਾ ਉਹ ਨੌਕਰੀਆਂ ਤੋਂ ਕੱਢ ਦੇਵਾਂਗੇ, ਤਾਂ ਉਹ ਕਹਿੰਦੇ ਕਿ ਬੜਾ ਔਖਾ ਹੈ ਇਸ ਟਾਈਮ। ਸੀਏ ਦੇ ਨਾਲ ਇਸ ਟਾਈਮ ਤਕਰੀਬਨ 3400 ਲੋਕ ਕੰਮ ਕਰਦੇ ਨੇ, ਤੇ ਜਿਹੜੀਆਂ ਇਹਨਾਂ ਨੇ ਹੁਣੇ ਜਿਹੜੀਆਂ ਲੇ-ਆਫਸ ਕੀਤੀਆਂ ਨੇ ਉਹ ਬੇਸ਼ੱਕ 100 ਤੋਂ ਥੱਲੇ ਨੇ, ਪਰ ਫਿਰ ਵੀ ਇਹ ਕਹਿੰਦੇ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ
ਅਸੀਂ ਹੋਰ ਇਹੋ ਜਿਹੇ ਸਖਤ ਕਦਮ ਜਿਹੜੇ ਆ ਉਹ ਚੁੱਕ ਸਕਦੇ ਹਾਂ, ਜਿਹਦੇ ਨਾਲ ਆਰਟਿਸਟਾਂ ਦੇ ਮਨਾਂ ਦੇ ਵਿੱਚ ਆਪਣੀਆਂ ਜੌਬਸ ਨੂੰ ਲੈ ਕੇ, ਆਪਣੇ ਕੰਮਕਾਰ ਨੂੰ ਲੈ ਕੇ ਕਈ ਤਰ੍ਹਾਂ ਦੇ ਜਿਹੜੇ ਫਿਕਰ ਨੇ ਉਹ ਦੇਖੇ ਜਾ ਸਕਦੇ। ਜੀ ਅਗਲੀ ਗੱਲ ਕਰੀਏ ਪ੍ਰਵੀਨ ਜੀ, ਗਵਰਨਰ ਗੈਵਿਨ ਨਿਊਸਮ ਨੇ ਕੈਲੀਫੋਰਨੀਆ ਹਾਈਵੇ ਪੈਟਰੋਲ ਦੀ ਜਿਹੜੀ ਆਪਰੇਸ਼ਨ ਆ ਓਕਲੈਂਡ ਦੇ ਵਿੱਚ ਉਹਨਾਂ ਨੂੰ ਇਸ ਸਾਲ ਦੇ ਅਖੀਰ ਤੱਕ ਐਕਸਟੈਂਡ ਕਰ ਦਿੱਤਾ ਆ। ਓਕਲੈਂਡ ਦੇ ਵਿੱਚ ਚੋਰੀ ਚਕਾਰੀ ਉਹ ਸਾਰਾ ਕੁਝ ਖਾਸਾ ਵਧਿਆ ਸੀ। ਨਿਊਸਮ ਨੇ ਪਹਿਲਾਂ ਕੁਝ ਮਹੀਨੇ ਪਹਿਲਾਂ ਓਕਲੈਂਡ ਦੇ ਵਿੱਚ CHP ਦੇ ਅਧਿਕਾਰੀਆਂ ਨੂੰ ਲਾਇਆ ਸੀ ਤਾਂ ਜੋ ਉੱਥੇ ਜੋ ਵੱਧ ਰਿਹਾ ਚੋਰੀ ਆ ਉਸ ਨੂੰ ਰੋਕਿਆ ਜਾ ਸਕੇ। ਸਮੈਸ਼ ਐਂਡ ਗ੍ਰੈਬ, ਰੀਟੇਲ ਥੈਫਟ ਆ ਉਸ ਨੂੰ ਰੋਕਣ ਦੇ ਲਈ ਓਕਲੈਂਡ ਦੇ ਵਿੱਚ ਆਲਰੇਡੀ ਲੋਕਾਂ ਨੇ ਉੱਥੋਂ ਦੀ ਮੇਅਰ ਤੇ ਉੱਥੋਂ ਦੀ ਜਿਹੜੀ ਡਿਸਟ੍ਰਿਕਟ ਅਟਾਰਨੀ ਉਹਨਾਂ ਦੋਨਾਂ ਨੂੰ ਰੀਕਾਲ ਕਰ ਦਿੱਤਾ, ਯਾਨੀ ਕਿ ਦੋਨਾਂ ਨੂੰ ਹਰਾ ਦਿੱਤਾ ਹੈਗਾ ਆ। ਗਵਰਨਰ ਨਿਊਸਮ ਨੇ ਅੱਜ ਜਿਹੜੀ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਵੀ ਜਿਹੜੇ CHP ਦੇ ਅਫਸਰਸ ਨੂੰ ਉੱਥੇ ਵਧਾਇਆ ਗਿਆ ਸੀਗਾ ਤਾਂ ਜੋ ਓਕਲੈਂਡ ਦੇ ਵਿੱਚ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਹੋਵੇ, ਉਹ ਸਾਲ ਦੇ ਅਖੀਰ ਤੱਕ ਉਸੇ ਤਰੀਕੇ ਦੇ ਨਾਲ ਚੱਲਦਾ ਰਹੇਗਾ। ਇਸ ਆਪਰੇਸ਼ਨ ਜੋ ਕਿ ਫਰਵਰੀ 'ਚ ਸ਼ੁਰੂ ਹੋਇਆ ਸੀ ਉਹਦੇ ਨਾਲ ਘੱਟੋ ਘੱਟ ਕਹਿੰਦੇ 1200 ਜਣਿਆਂ ਦੀ ਗ੍ਰਿਫਤਾਰੀਆਂ ਹੋਈਆਂ ਆ, 2246 ਜਿਹੜੀਆਂ ਚੋਰੀ ਦੀਆਂ ਗੱਡੀਆਂ ਉੱਥੋਂ ਫੜੀਆਂ ਗਈਆਂ ਆ। ਇਸ ਦੇ ਨਾਲ 124 ਜਿਹੜੀਆਂ ਇਲੀਗਲ ਫਾਇਰ ਆਰਮਸ ਵੀ ਪੁਲਿਸ ਦੇ ਦੁਆਰਾ ਜ਼ਬਤ ਕੀਤੀਆਂ ਗਈਆਂ ਸੀਗੀਆਂ। ਸੋ ਸਟੇਟਮੈਂਟ ਜਿਹੜੀ ਆ ਨਿਊਸਮ ਹੁਣਾਂ ਨੇ ਦਿੰਦੇ ਹੋਏ ਕਿਹਾ ਵੀ ਪਬਲਿਕ ਸੇਫਟੀ ਦੇ ਵਿੱਚ ਮਦਦ ਕਰਨ ਦੇ ਲਈ, ਉਸ ਨੂੰ ਬਰਕਰਾਰ ਰੱਖਣ ਦੇ ਲਈ ਅਸੀਂ ਜਿਹੜਾ ਆ CHP ਦੇ ਅਧਿਕਾਰੀਆਂ ਨੂੰ ਉੱਥੇ ਲਗਾਤਾਰ ਆਪਣੀ ਪ੍ਰੈਜ਼ੈਂਸ ਆ ਵਧਾ ਕੇ ਰੱਖਣ ਦੇ ਲਈ ਜਿਹੜਾ ਉਹ ਅਗਾਹ ਕਰ ਦਿੱਤਾ ਆ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਅਮਰੀਕਨ ਫਰੇਟ ਜਿਹੜੀ ਕਿ ਇੱਕ ਬਹੁਤ ਵੱਡੀ ਫਰਨੀਚਰ ਦੀ ਨਾਲ ਕਾਰੋਬਾਰ ਨਾਲ ਜੁੜੀ ਕੰਪਨੀ ਆ, ਇਹਨਾਂ ਨੇ ਹੁਣ 328 ਜਿਹੜੇ ਲੋਕੇਸ਼ਨਸ ਨੇ ਆਪਣੀਆਂ 41 ਸਟੇਟਾਂ ਦੇ ਵਿੱਚ ਉਹਨਾਂ ਨੂੰ ਇਹ ਬੰਦ ਕਰਨ ਜਾ ਰਹੇ ਨੇ, ਪਰਮਾਨੈਂਟਲੀ ਕਲੋਜ਼ ਕਰਨ ਜਾ ਰਹੇ ਨੇ ਤੇ ਇਸ ਕਰਕੇ ਇਹਨਾਂ ਨੇ ਹੁਣ ਬਹੁਤ ਜ਼ਿਆਦਾ ਜਿਹੜੇ ਆਫਰਸ ਨੇ ਉਹ ਦੇਣੇ ਸ਼ੁਰੂ ਕਰ ਦਿੱਤੇ ਨੇ ਆਪਣੇ ਗਾਹਕਾਂ ਨੂੰ। ਫਰੈਂਚਾਈਜ਼ੀ ਗਰੁੱਪ ਜਿਹੜਾ ਇਹਨੇ ਚੈਪਟਰ 11 ਦੀ ਬੈਂਕਰਪਸੀ ਫਾਈਲ ਕੀਤੀ ਸੀ ਡੈਲਵੇਅਰ ਦੇ ਵਿੱਚ ਤੇ ਪਿਛਲੇ ਕਈ ਮਹੀਨਿਆਂ ਦੇ ਵਿੱਚ, ਤੇ ਉਹਨਾਂ ਨੇ ਕਿਹਾ ਸੀਗਾ ਕਿ ਹੁਣ ਅਸੀਂ ਜਿਹੜੀਆਂ ਦੇਣਦਾਰੀਆਂ ਉਹ ਨਹੀਂ ਦੇ ਸਕਾਂਗੇ। ਇਹਨਾਂ ਦੇ 15 ਸਟੋਰ ਕੈਲੀਫੋਰਨੀਆ ਦੇ ਵਿੱਚ ਨੇ ਤੇ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਜਿਹੜੇ ਨੇ ਉਹ ਸਦਰਨ ਪਾਰਟਸ ਦੇ ਵਿੱਚ ਨੇ, ਸੂਬੇ ਦੇ ਵਿੱਚ। ਇਹਨਾਂ ਨੇ ਜਿਹੜੀ ਲਿਕੁਇਡੇਸ਼ਨ ਹੁਣ ਸ਼ੁਰੂ ਕੀਤੀ ਆ ਸੇਲਜ਼ ਨਵੰਬਰ 5 ਨੂੰ ਸ਼ੁਰੂ ਹੋਈਆਂ ਨੇ, ਜਿਹਦੇ ਵਿੱਚ ਇਹ ਵੱਡੀ ਗਿਣਤੀ ਜਿਹੜੇ ਆਪਣੇ ਗਾਹਕਾਂ ਨੂੰ ਡਿਸਕਾਊਂਟ ਜਿਹੜਾ ਉਹ ਦੇ ਰਹੇ ਨੇ। ਇਹਦਾ ਮਤਲਬ ਜਿਹੜਾ ਉਹ ਖਬਰ ਕਰਨ ਦੇ ਇਹ ਨਹੀਂ ਗਾ ਕਿ ਆਪਾਂ ਇਹਨਾਂ ਦੀ ਮਸ਼ਹੂਰੀ ਕਰ ਰਹੇ ਹਾਂ, ਪਰ ਹੁਣ ਇਹਨਾਂ ਨੇ ਹੋਰ ਜਿਹੜੀਆਂ ਦੇਣਦਾਰੀਆਂ ਨੇ ਜਾਂ ਇਹਨਾਂ ਨੇ ਇਹ ਵੀ ਕਿਹਾ ਕਿ ਹੁਣ ਸਾਡਾ ਪੂਰੀ ਤਰ੍ਹਾਂ ਦੇ ਨਾਲ ਦਿਵਾਲਾ ਜਿਹੜਾ ਉਹ ਨਿਕਲ ਚੁੱਕਿਆ। ਕਿਸੇ ਵੀ ਫਰੈਂਚਾਈਜ਼ੀ ਦੀਆਂ 328 ਲੋਕੇਸ਼ਨ 41 ਸਟੇਟਾਂ ਦੇ ਵਿੱਚ ਬੰਦ ਹੋਣੀਆਂ ਉਸ ਸੈਕਟਰ ਦੇ ਬਿਜ਼ਨਸ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ। ਜੀ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਗੈਵਿਨ ਨਿਊਸਮ ਆ ਉਹ ਕੈਲੀਫੋਰਨੀਆ ਨੂੰ ਟਰੰਪ ਪ੍ਰੂਫ ਬਣਾਉਣਾ ਚਾਹੁੰਦੇ ਨੇ। ਉਹਦੇ ਕਰਕੇ ਜਿਹੜੇ ਟਰੰਪ ਹੁਣੀ ਆਪ ਗੁੱਸੇ ਦੇ ਵਿੱਚ ਇਸ 'ਚ ਆਏ ਨੇ। ਗੈਵਿਨ ਨਿਊਸਮ ਕਹਿ ਰਹੇ ਨੇ ਮੇਕ ਕੈਲੀਫੋਰਨੀਆ ਗ੍ਰੇਟ ਅਗੇਨ, ਜਾਂ ਟਰੰਪ ਪ੍ਰੂਫ ਜਿਹੜਾ ਉਹ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ। ਉਧਰ ਟਰੰਪ ਉਹਨਾਂ ਨੇ ਟਰੁਥ ਸੋਸ਼ਲ ਤੇ ਪੋਸਟ ਕਰਦੇ ਹੋਏ ਕਿਹਾ ਵੀ ਗਵਰਨਰ ਗੈਵਿਨ ਨਿਊਸਮ ਇਹ ਟਰਾਈ ਕਰ ਰਹੇ ਆ ਕੈਲੀਫੋਰਨੀਆ ਮੁਲਕ ਦਾ ਜਿਹੜਾ ਬਹੁਤ ਹੀ ਸੁੰਦਰ ਕੈਲੀਫੋਰਨੀਆ ਉਸ ਨੂੰ ਕਿਲ ਕਰਨ ਦੇ ਲਈ, ਤੇ ਕਹਿੰਦੇ ਵੀ ਉਹ ਜਿਹੜਾ ਟਰਮ ਯੂਜ਼ ਕਰ ਰਹੇ ਆ ਟਰੰਪ ਪ੍ਰੂਫ ਵੀ ਸਟਾਪ ਜਿਹੜਾ ਉਹ ਕਰਨ ਦੇ ਲਈ। ਸੋ ਟਰੰਪ ਹੁਣਾਂ ਦੀ ਪੋਸਟ ਉਸ ਟਾਈਮ ਦੇ ਉੱਤੇ ਆਉਂਦੀ ਆ ਜਦ ਨਿਊਸਮ ਹੁਣਾਂ ਨੇ 2 ਦਸੰਬਰ ਨੂੰ ਇੱਕ ਸਪੈਸ਼ਲ ਇਜਲਾਸ ਜਿਹੜਾ ਆ ਉਹ ਸਦਨ ਦਾ ਜਿਹੜਾ ਉਹ ਸੱਦ ਲਿਆ ਹੈਗਾ ਆ। ਕਹਿੰਦੇ ਵੀ ਬਲੂ ਸਟੇਟਸ ਦੇ ਵਿੱਚੋਂ ਕੈਲੀਫੋਰਨੀਆ ਇੱਕ ਅਜਿਹੀ ਸਟੇਟ ਆ ਜੋ ਕਿ ਅਨਾਉਂਸ ਕਰ ਰਹੀ ਆ ਵੀ ਅਸੀਂ ਕੁਝ ਅਜਿਹੇ ਮੈਜਰਸ ਲਵਾਂਗੇ ਤਾਂ ਜੋ ਟਰੰਪ ਹੁਣਾਂ ਦੀਆਂ ਪਾਲਿਸੀਜ਼ ਦੇ ਉਲਟ ਜੋ ਵੀ ਆ ਉਹਨਾਂ ਤੋਂ ਇਸ ਸੂਬਿਆਂ ਨੂੰ ਜਿਹੜਾ ਉਹ ਬਚਾਇਆ ਜਾ ਸਕੇ। ਵਾਈਸ ਪ੍ਰੈਜ਼ੀਡੈਂਟ ਜਿਹੜੇ ਕੈਂਡੀਡੇਟ ਸੀਗੇ ਟਿਮ ਵਾਲਜ਼ ਜੋ ਕਿ ਮਿਨੇਸੋਟਾ ਦੇ ਗਵਰਨਰ ਵੀ ਆ, ਉਹਨਾਂ ਨੇ ਕਿਹਾ ਵੀ ਤੁਹਾਨੂੰ ਮੇਰੇ ਵਿੱਚੋਂ ਦੀ ਹੋ ਕੇ ਲੰਘਣਾ ਪਊਗਾ ਜੇ ਤੁਸੀਂ ਉਹਦੇ ਉਲਟ ਜਿਹੜਾ ਕੁਛ ਕਰਨਾ ਚਾਹੁੰਦੇ ਆ। ਸੋ ਜਿਸ ਤਰੀਕੇ ਦੇ ਨਾਲ ਪ੍ਰਵੀਨ ਜੀ ਆਪਣੇ ਸਰੋਤਿਆਂ ਨੂੰ ਯਾਦ ਦਿਵਾਉਂਦੇ ਜਾਂਦੇ ਆ ਵੀ ਜਦੋਂ SYL ਦਾ ਮੁੱਦਾ ਪੰਜਾਬ ਹਰਿਆਣੇ ਦੇ ਦਰਮਿਆਨ ਚੱਲਿਆ ਸੀ, ਪੰਜਾਬ ਦੇ ਵਿਧਾਨ ਸਭਾ ਨੇ ਆਪਣੇ ਪੱਧਰ ਦੇ ਉੱਤੇ ਜਿਹੜੇ ਕੁਝ ਮਤੇ ਪਾਸ ਕੀਤੇ ਸੀ, ਕੁਝ ਉਸੇ ਤਰੀਕੇ ਦੇ ਨਾਲ ਹੁਣ ਕੈਲੀਫੋਰਨੀਆ ਉਸ ਰਾਹ ਦੇ ਉੱਤੇ ਚੱਲਿਆ ਆ ਵੀ ਟਰੰਪ ਹੁਣਾਂ ਦੇ ਦੁਆਰਾ ਲਏ ਗਏ ਫੈਸਲਿਆਂ ਤੋਂ ਕੈਲੀਫੋਰਨੀਆ ਨੂੰ ਜਿਹੜਾ ਉਹ ਕਿੱਦਾਂ ਬਚਾਇਆ ਜਾ ਸਕੇ। ਇੱਥੇ ਅਨਡਾਕੂਮੈਂਟਡ ਮਾਈਗ੍ਰੈਂਟਸ ਦਾ ਬਹੁਤ ਵੱਡਾ ਮੁੱਦਾ ਆ, ਅਬੋਰਸ਼ਨ ਰਾਈਟਸ ਨੂੰ ਲੈ ਕੇ ਆ, LGBTQ ਨੂੰ ਜਿਹੜਾ ਉਹ ਲੈ ਕੇ ਆ। ਸੋ ਦੇਖਦੇ ਆ ਵੀ ਕਿਸ ਤਰੀਕੇ ਦੇ ਨਾਲ ਇਹ ਚੀਜ਼ ਜਿਹੜੀ ਅੱਗੇ ਹੁੰਦੀ ਆ। ਇਸ ਤੋਂ ਇਲਾਵਾ ਨਿਊਯਾਰਕ ਦੀ ਗਵਰਨਰ ਕੈਥੀ ਹੋਚਲ, ਅਟਾਰਨੀ ਜਨਰਲ ਲਟੀਟੀਆ ਜੇਮਸ, ਉਹਨਾਂ ਨੇ ਕਿਹਾ ਵੀ ਅਸੀਂ ਕੋਆਰਡੀਨੇਟ ਕਰਕੇ ਟਰੰਪ ਉਹਨਾਂ ਦੀਆਂ ਪਾਲਿਸੀ ਦੇ ਉਲਟ ਇੱਕ ਕੰਧ ਜਿਹੜੀ ਉਹ ਖੜੀ ਕਰਨ ਜਾ ਰਹੇ ਹਾਂ। ਸੋ ਲੱਗਦਾ ਆ ਵੀ ਇਹ ਲੜਾਈਆਂ ਜਿਹੜੀਆਂ ਆ ਉਹ ਲਗਾਤਾਰ
ਆਉਂਦੇ ਵਕਤ ਦੇ ਵਿੱਚ ਜਿਹੜੀਆਂ ਚੱਲਦੀਆਂ ਰਹਿਣਗੀਆਂ ਟਰੰਪ ਹੁਣਾਂ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ 'ਚ ਵੀ। ਜਿਵੇਂ ਇਜਲਾਸ ਸੱਦਣ ਦੀ ਖਬਰ ਆਈ ਸੀ, ਮੈਂ ਇੱਕ ਆਪਣੇ ਇਸ ਤਰ੍ਹਾਂ ਹੀ ਮੀਡੀਆ ਦੇ ਵਿੱਚ ਕੰਮ ਕਰਦੇ ਸਾਥੀ ਨਾਲ ਗੱਲ ਕਰ ਰਿਹਾ ਸੀ, ਆਪਣੀ ਟੀਮ ਦੇ ਵਿੱਚ ਵੀ ਗੱਲ ਕਰ ਰਿਹਾ ਸੀ। ਮੈਂ ਕਿਹਾ ਵੀ ਇਹਦਾ ਹੁਣ ਕੀ ਇੰਪੈਕਟ ਹੋਊਗਾ। ਇਹਦਾ ਮਤਲਬ ਚਲੋ ਇੱਕ ਭਾਵਨਾ ਤਾਂ ਆਪਾਂ ਸਮਝ ਸਕਦੇ ਹਾਂ ਕਿ ਚਲੋ ਸਿਆਸਤ ਵਾਲਾ ਤਾਂ ਉਹ ਤਾਂ ਚੀਜ਼ਾਂ ਆਉਂਦੀਆਂ ਹੀ ਨਜ਼ਰ ਆ ਕਿ ਉਹ ਡੈਮੋਕ੍ਰੇਟ ਨੇ ਤੇ ਟਰੰਪ ਰਿਪਬਲਿਕਨ ਨੇ, ਪਰ ਦੂਜੇ ਪਾਸੇ ਮੈਨੂੰ ਲੱਗਦਾ ਕਿ ਸੰਘੀ ਢਾਂਚੇ ਦੇ ਨਜ਼ਰੀਏ ਤੋਂ, ਜੇਕਰ ਫੈਡਰਲਿਜ਼ਮ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਸਟੇਟਾਂ ਦੇ ਇਖਤਿਆਰਾਂ ਨੂੰ ਇਸ ਤਰੀਕੇ ਨਾਲ ਵੀ ਵਰਤਿਆ ਜਾ ਸਕਦਾ, ਹਾਲਾਂਕਿ ਹੁੰਦੀ ਸਿਆਸਤ ਹੀ ਹੈ। ਹਾਂਜੀ ਬਿਲਕੁਲ ਜੀ। ਤੇ ਜਾਂਦੇ ਜਾਂਦੇ ਪ੍ਰਵੀਨ ਜੀ ਆਪਾਂ ਜਿਹੜਾ ਦੱਸ ਦਈਏ, ਤੁਸੀਂ ਜਿਹੜੀ ਆ ਕਰੰਸੀ ਦਾ ਦੱਸ ਦਿਓ ਤੇ ਓਵਰਆਲ ਮਾਰਕੀਟਸ ਦਾ ਜੇ ਹਾਲ ਅੱਜ ਦੱਸ ਜਾਈਏ ਤਾਂ ਡਾਓ ਜੋਨ 260 ਪੁਆਇੰਟ ਅੱਜ ਫਿਰ ਜਿਹੜਾ ਉਸਨੇ ਛਾਲ ਮਾਰੀ ਆ ਤੇ 43,999 ਦੇ ਉੱਤੇ ਬੰਦ ਹੋਇਆ। S&P 22 ਪੁਆਇੰਟ ਵੱਧ ਕੇ 5996 ਦੇ ਉੱਤੇ, ਨੈਸਡੈਕ 17 ਪੁਆਇੰਟ ਵੱਧ ਕੇ 19,287 ਦੇ ਬੰਦ ਹੋਇਆ। ਸੋਨੇ ਦਾ ਭਾਅ 2600 ਤੇ $92 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $70 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ 4.31% ਦੇ ਉੱਤੇ ਰਹੀ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 76,306 ਤੇ ਇਥੀਰੀਅਮ $2985 ਦੇ ਬਰਾਬਰ ਚੱਲ ਰਿਹਾ ਆ। ਜੀ ਬਿਲਕੁਲ, ਤੇ ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ $US ਦੀ ਕੀਮਤ ਕੈਨੇਡਾ ਦੇ $1 ਤੇ 39 ਸੈਂਟ ਦੇ ਬਰਾਬਰ, ਇੰਡੀਆ ਦੇ 84 ਰੁਪਏ ਤੇ 38 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 278 ਰੁਪਏ 5 ਪੈਸਿਆਂ ਦੇ ਬਰਾਬਰ ਇੱਕ $US ਦੀ ਕੀਮਤ ਰਹੀ ਹੈ। ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।